ਪੰਜਾਬ ਵਿੱਚ ਲਗਾਤਾਰ ਕੋਰੋਨਾ ਦੀ ਰਫ਼ਤਾਰ ਬੇਲਗਾਮ ਹੁੰਦੀ ਜਾ ਰਹੀ ਹੈ ਅਤੇ ਜੇਕਰ ਪੰਜਾਬ ਦੀਆਂ ਜੇਲ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਜੇਲ੍ਹਾਂ ਵਿੱਚ 1 ਸਾਲ ਤੋਂ ਬਾਅਦ ਕੈਦੀ ਪੈਰੋਲ ਤੋਂ ਵਾਪਸ ਜੇਲ੍ਹਾਂ ਵਿੱਚ ਪਰਤਣੇ ਸ਼ੁਰੂ ਹੋ ਗਏ ਨੇ। ਪਰ ਜੇਲ੍ਹਾਂ ਵਿੱਚ ਕੋਰੋਨਾ ਮਹਾਮਾਰੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ। ਬੀਤੇ ਦਿਨੀ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ 44 ਕੈਦੀ ਔਰਤਾਂ ਦੀ ਰਿਪੋਰਟ ਪੋਜ਼ਿਟਿਵ ਆਉਣ ਨਾਲ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਜਿਸ ਵਿੱਚ ਇੱਕ 6 ਮਹੀਨੇ ਦਾ ਬੱਚਾ ਵੀ ਸ਼ਾਮਿਲ ਹੈ। ਇਹਨਾਂ ਸਾਰੀ ਪੋਜ਼ਿਟਿਵ ਕੇਸਾਂ ਨੂੰ ਮਲੇਰਕੋਟਲਾ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਹੁਣ ਮੁਲਜ਼ਮਾਂ ਦੇ ਕੋਵਿਡ ਦੇ ਇੰਜੈਕਸ਼ਨ ਲਗਵਾਉਣੇ ਵੀ ਸ਼ੁਰੂ ਕਰ ਦਿੱਤੇ ਗਏ ਨੇ। ਡਾਕਟਰਾਂ ਦੀ ਟੀਮ ਵੱਲੋਂ ਅੱਜ ਜੇਲ੍ਹ ਮੁਲਾਜ਼ਮਾਂ ਦੇ ਇੰਜੈਕਸ਼ਨ ਲਗਾਏ ਗਏ। ਉੱਥੇ ਹੀ ਜੇਲ੍ਹ ਵਿੱਚ ਨਜ਼ਰਬੰਦ ਕੈਦੀਆਂ ਦੇ ਕੋਰੋਨਾ ਟੈਸਟ ਵੀ ਕੀਤੇ ਗਏ। ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਕਰੀਬ 702 ਕੈਦੀ ਨਜ਼ਰਬੰਦ ਨੇ। ਇਸ ਮੌਕੇ ਤੇ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਦੇ ਜੇਲ੍ਹ ਸੁਪਰੀਡੈਂਟ ਮਨਜੀਤ ਸਿੰਘ ਟਿਵਾਣਾ ਨੇ ਕਿਹਾ ਕਿ ਜੇਲ੍ਹ ਵਿੱਚ ਨਜ਼ਰਬੰਦ ਮਹਿਲਾ ਕੈਦੀ ਜੋ ਕਿ ਨਾਭਾ ਦੇ ਸਿਵਲ ਹਸਪਤਾਲ ਵਿੱਚ ਜਿਹੜੇ ਇਲਾਜ ਗਈ ਸੀ, ਉਸ ਤੋਂ ਬਾਅਦ ਹੀ ਕੋਰੋਨਾ ਪੋਜ਼ਿਟਿਵ ਆਈ ਸੀ ਅਤੇ ਉਸ ਦੇ ਨਾਲ ਹੀ ਜੋ ਪੈਰੋਲ ਤੋਂ ਕੈਦੀ ਔਰਤਾਂ ਵਾਪਸ ਜੇਲ੍ਹ ਵਿੱਚ ਆਈਆਂ ਨੇ, ਉਸ ਵਿੱਚ ਕਰੀਬ 9 ਔਰਤਾਂ ਦੀ ਰਿਪੋਰਟ ਪੋਜ਼ਿਟਿਵ ਪਾਈ ਗਈ ਹੈ ਅਤੇ ਇਹਨਾਂ ਸਾਰੀ 44 ਕੈਦੀ ਔਰਤਾਂ ਨੂੰ ਮਲੇਰਕੋਟਲਾ ਦੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਇੱਕ ਔਰਤ ਦੇ ਨਾਲ 6 ਮਹੀਨਿਆਂ ਦਾ ਬੱਚਾ ਵੀ ਸੀ ਜੋ ਕਿ ਕੋਰੋਨਾ ਪੋਜ਼ਿਟਿਵ ਪਾਇਆ ਗਿਆ, ਉਸ ਨੂੰ ਵੀ ਮਲੇਰਕੋਟਲਾ ਦੀ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਹੈ ਅਤੇ ਇਸ ਤੋਂ ਬਾਅਦ ਅਸੀਂ ਜੇਲ੍ਹ ਵਿੱਚ ਨਜ਼ਰਬੰਦ ਕੈਦੀਆਂ ਦੀ ਕੋਰੋਨਾ ਰਿਪੋਰਟ ਵੀ ਕਰਵਾ ਰਹੇ ਹਾਂ ਅਤੇ ਨਾਲ ਹੀ ਜੇਲ੍ਹ ਮੁਲਾਜ਼ਮਾਂ ਦੇ ਕੋਰੋਨਾ ਵੈਕਸੀਨ ਵੀ ਲਗਵਾਈ ਜਾ ਰਹੀ ਹੈ। ਸਾਡੇ ਕੋਲ 44 ਵਿਮਨ ਤੇ ਇੱਕ ਬੱਚਾ ਪੋਜ਼ਿਟਿਵ ਆਇਆ ਸੀਗਾ। ਇਹਨਾਂ ਨੂੰ ਅਸੀਂ ਕੋਵਿਡ ਲੈਵਲ 1 ਦੀ ਜਿਹੜੀ ਜੇਲ੍ਹ ਹੈਗੀ ਆ ਸਬ ਜੇਲ੍ਹ ਮਲੇਰਕੋਟਲਾ ਉੱਥੇ ਟ੍ਰਾਂਸਫਰ ਕਰਤਾ ਸੇਮ ਡੇ। ਜਿਸ ਦਿਨ ਸਾਡੇ ਕੋਲ ਇਹਨਾਂ ਦੀ ਟੈਸਟ ਰਿਪੋਰਟ ਆਈ, ਸੇਮ ਡੇ ਅਸੀਂ ਇਹਨੂੰ ਟ੍ਰਾਂਸਫਰ ਕਰਤਾ। ਕਿਵੇਂ ਆਈ ਜੀ ਸੰਪਰਕ 'ਚ ਪੋਜ਼ਿਟਿਵ ਕਿਵੇਂ ਆ ਗਿਆ? ਇਹ ਸਾਨੂੰ ਜਿਹੜਾ ਸਭ ਤੋਂ ਪਹਿਲੇ ਪਤਾ ਲੱਗਿਆ ਸੀ, ਇੱਕ ਲੇਡੀ ਸਾਡੇ ਕੋਲੋਂ ਇਲਾਜ ਦੇ ਲਈ ਸਿਵਲ ਹਸਪੀਟਲ ਨਾਭਾ ਗਈ ਸੀਗੀ ਅਤੇ ਪ੍ਰੋਟੋਕੋਲ ਦੇ ਅਨੁਸਾਰ ਅਸੀਂ ਉਸ ਦਾ ਟੈਸਟ ਕਰਵਾਇਆ। ਨਾਭਾ ਤੋਂ ਹੀ ਉਹ ਪੋਜ਼ਿਟਿਵ ਆਈ ਅਤੇ ਉਸ ਤੋਂ ਬਾਅਦ ਹੀ ਸਾਰੀਆਂ ਲੇਡੀਜ਼ ਦਾ ਅਸੀਂ ਟੈਸਟ ਕਰਵਾਇਆ। ਕਿੰਨੀ ਬੈਰਿਕ 'ਚ ਹੋਇਆ ਜਾਂ ਸਾਰੀ ਜਿੰਨੀਆਂ ਲੇਡੀਜ਼ ਅੰਦਰ ਸੀਗੀਆਂ ਸਭ ਦਾ? ਦੋ ਸਾਡੇ ਕੋਲ ਵੂਮਨ ਵਾਰਡ ਦੇ ਵਿੱਚ 2 ਵੈਕਸ ਹੈਗੇ ਨੇ, ਦੋਨਾਂ ਵੈਕਸਾਂ ਦੇ ਵਿੱਚ ਆਈਆਂ ਹੈਗੀਆਂ ਨੇ ਪੋਜ਼ਿਟਿਵ ਲੇਡੀਜ਼। ਟੋਟਲ ਕਿੰਨੀ ਸਟਰੈਂਥ ਸੀ ਆਪਣੇ ਕੋਲ ਵੂਮਨਸ ਦੀ ਗੱਲ? ਸਾਡੇ ਕੋਲ 102 ਸੀਗੀ ਅਤੇ ਉਹਦੇ ਵਿੱਚ ਅਸੀਂ 44 ਲੇਡੀਜ਼ ਨੂੰ ਸ਼ਿਫਟ ਕਰ ਚੁੱਕੇ ਆਲਰੇਡੀ ਅਤੇ ਬਾਕੀ ਪਿੱਛੇ ਬਾਕੀ ਜਿਹੜੀਆਂ 58 ਬਾਕੀ ਨੇ ਉਹ ਨੈਗੇਟਿਵ ਹੈਗੀ। ਜਿਵੇਂ ਹੋਰ ਵੀ ਜੇਲ੍ਹ ਵਿੱਚ ਹੈਗੇ ਨੇ ਉਹਨਾਂ ਦਾ ਵੀ ਹੋਏਗਾ? ਹਾਂ, ਅੱਜ ਸਾਡੇ ਕੋਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਤਰਫ ਤੋਂ ਸਾਡੇ ਕੋਲ ਟੀਮ ਆਈ ਹੈਗੀ ਆ। ਉਹ ਆਲਰੇਡੀ ਟੈਸਟਿੰਗ ਮੇਲ ਸੈਕਸ਼ਨ ਦੇ ਵਿੱਚ ਵੀ ਟੈਸਟਿੰਗ ਹੋ ਰਹੀ ਹੈ। ਅੱਜ ਜੇਲ੍ਹ ਮੁਲਾਜ਼ਮ ਵੀ ਆ ਜਿਹੜੇ ਵੈਕਸੀਨ ਲੈ ਰਹੇ ਨੇ? ਹਾਂਜੀ, ਅੱਜ ਜੇਲ੍ਹ ਮੁਲਾਜ਼ਮ ਵੀ ਸਾਰੇ ਆਫਿਸਰਸ ਵੀ ਵੈਕਸੀਨ ਲਗਵਾ ਰਹੇ ਹੈਗੇ ਨੇ। ਕਾਫੀ ਉਤਸ਼ਾਹ ਹੈਗਾ ਉਹਨਾਂ 'ਚ ਵੈਕਸੀਨ ਲਗਵਾਉਣ। ਇਹ ਲੱਗਦਾ ਕਿਤੇ ਨਾ ਕਿਤੇ ਜਿਵੇਂ ਉਹ ਸੰਪਰਕ 'ਚ ਆਈਆਂ ਤੁਹਾਨੂੰ ਵੀ ਖਤਰਾ ਹੋ ਸਕਦਾ, ਤਾਂ ਹੀ ਜਿਹੜਾ ਹੈਗਾ ਵੈਕਸੀਨ ਲਗਵਾਉਣੀ ਜ਼ਰੂਰੀ ਸੀ? ਨਹੀਂ, ਓਬਵੀਅਸਲੀ ਹਰ ਕਿਸੇ ਨੂੰ ਜ਼ਰੂਰੀ ਹੈਗੀ ਹੈ ਲਗਵਾਉਣੀ। ਕਿਸੇ ਦੇ ਵੀ ਸੰਪਰਕ 'ਚ ਆ ਜਾਣਾ, ਕੁਛ ਵਿਜ਼ੀਬਿਲਿਟੀ ਤਾਂ ਹੈ ਨਹੀਂ ਕਿ ਵਾਇਰਸ ਦੀ, ਅਤੇ ਕਿਸੇ ਦੇ ਵੀ ਸੰਪਰਕ 'ਚ ਕੋਈ ਵੀ ਆ ਸਕਦਾ, ਇਸ ਲਈ ਹਰ ਇੱਕ ਨੂੰ ਵੈਕਸੀਨ ਲਗਵਾਉਣੀ ਤਾਂ ਜ਼ਰੂਰੀ ਹੈ। ਕਿੰਨੇ ਮੁਲਾਜ਼ਮ ਨੇ? ਸਾਰਿਆਂ ਦੀ ਵੈਕਸੀਨ ਲੱਗੀ? ਕਿੰਨੇ ਮੁਲਾਜ਼ਮ ਨੇ ਜੇਲ੍ਹ 'ਚ? ਸਾਡੇ ਕੋਲ ਜਿੰਨੇ ਵੀ ਜਿਹੜੀਆਂ ਆਊਟਰ ਫੋਰਸਿਸ ਹੈਗੀਆਂ ਨੇ, ਜਿਸ ਤਰ੍ਹਾਂ ਪੈਸਕੋ ਦਾ ਹੈਗਾ, ਉਸ 'ਤੇ ਵੀ ਲਗਵਾ ਰਹੇ ਹਾਂ ਅਸੀਂ, ਅਤੇ ਹੋਮਗਾਰਡ ਦੇ ਵੀ, ਅਤੇ IRB ਵਾਲਿਆਂ ਦੇ ਆਲਰੇਡੀ ਲੱਗ ਵੀ ਚੁੱਕੇ ਹੈਗੇ। ਜਿਵੇਂ ਲੇਡੀਜ਼ ਉਹ 'ਚ ਆਇਆ ਸੀਗਾ, ਉਹਨਾਂ ਨੂੰ ਸੈਨੀਟਾਈਜ਼ ਕਰਕੇ ਕੁਝ ਹੋਰ ਪ੍ਰੀਕਾਸ਼ਨਾਂ ਵਰਤੀਆਂ ਜਾ ਰਹੀਆਂ? ਹਾਂਜੀ, ਅਸੀਂ ਪੂਰੀ ਤਰ੍ਹਾਂ ਨਾਲ ਪ੍ਰੀਕਾਸ਼ਨ ਵਰਤ ਰਹੇ ਹਾਂ। ਸਾਡੇ ਕੋਲ ਪ੍ਰਿਆਪਤ ਮਾਤਰਾ ਦੇ ਵਿੱਚ ਸਾਡੇ ਕੋਲ ਸੈਨੀਟਾਈਜ਼ਰ ਹੈਗਾ, ਅਸੀਂ ਉਸ ਨੂੰ ਯੂਜ਼ ਕਰ ਰਹੇ ਹਾਂ। ਜਿਹੜੀ ਪੈਰੋਲ ਤੋਂ ਵਾਪਸ ਆ ਰਹੀਆਂ ਉਹਨਾਂ 'ਚ ਵੀ ਇਹ ਲੱਛਣ ਪਾਏ ਜਾ ਸਕਦੇ? ਹਾਂ, ਸਾਡੇ ਕੋਲ 25 ਲੇਡੀਜ਼ ਨੇ ਜਿਹੜੀਆਂ ਪੈਰੋਲ ਤੋਂ ਵਾਪਸ ਆਈਆਂ ਸੀਗੀਆਂ। 25 ਦੇ ਵਿੱਚੋਂ 9 ਲੇਡੀਜ਼ ਅਤੇ ਇੱਕ ਬੱਚਾ ਪੋਜ਼ਿਟਿਵ ਆਇਆ। ਉਹਨਾਂ ਨੂੰ ਇੱਥੋਂ ਕਿੱਥੇ ਸ਼ਿਫਟ ਕੀਤਾ ਗਿਆ? ਉਹਨਾਂ ਨੂੰ ਮਲੇਰਕੋਟਲਾ ਜੇਲ੍ਹ 'ਤੇ ਸ਼ਿਫਟ ਕੀਤਾ ਗਿਆ। ਬੱਚਾ ਕਿੰਨੇ ਮਹੀਨੇ ਦਾ ਜਿਹੜਾ ਪੋਜ਼ਿਟਿਵ? ਬੱਚਾ ਸ਼ਾਇਦ ਅਪਰੋਕਸੀਮੇਟਲੀ 6 ਮਹੀਨੇ ਦਾ ਹੈਗਾ। ਨਾਭਾ ਤੋਂ ਸੁਖਚੈਨ ਸਿੰਘ, ਇੰਡੋਜ਼ TV, ਆਸਟ੍ਰੇਲੀਆ।